ਅਸੀਂ ਆਪਣੇ ਪੁੱਤ ਵਾਸਤੇ ਪੈਸੇ ਲਾਉਂਦੇ ਸਾਂ, ਜਿੱਲੇ ਕਿ ਅਸੀਂ ਉੱਥੇ ਅਸੀਂ ਟਰ ਚੱਲਦੇ ਸੀ। साडा पुत्र नहीं इत्थे आया। ऐसी ही और वीडियोस को देखने के लिए हमारे चैनल को सब्सक्राइब करें और शेयर करें। मैं हूं आपकी मेज़बान ज़ैनी विक्टर। बटों पे रहने वाले लोगों की बहुत सारी कहानियाँ आपने सुनी होंगी। मैं आपके लिए ला रही हूं एक ख़ानदान की ऐसी कहानी जो कहानी आपके दिल को हिला दे। ये है गांव मोरावाला, तहसील शरकपुर, ज़िला शेखुपुरा की मरियम, जिसके सीने में अपने गुमशुदा बेटे की ममता तड़प रही है। इसकी आंखें हर वक्त इस लम्हे को पाने की तलाश में भटक रही है। इसका चांद राज दिलारा दोबारा कब इसकी आगोश में आ जाए। मेरा नाम मरियम है ते सानू इत्थे हो गए ने 23 साल हो गए ने मोरां वाले च ते उदों दे असीं ईटां पा रहे हैं। वजह वे ते साडा इत्थे ना गवाचा बेटा, ओहदा नाम साहिल से ते उदों पट्ठा जिहड़ा सी नहर ते हुंदा सी जदों दा मेरा बेटा गवाचा है। ਉਹਦੇ ਵਾਸਤੇ ਜਿਹਨਾਂ ਅਸੀਂ ਇਲਾਕਾ ਨਹੀਂ ਛੱਡ ਸਕਦੇ। ਅਸੀਂ ਫਿਰ ਵੀ ਖੁਦਾ ਤੇ ਉਮੀਦ ਰੱਖੀ ਹੈ ਤੇ ਭਾਈ ਸਾਡਾ ਜੇ ਬੇਟਾ ਨਹੀਂ ਸਾਨੂੰ ਮਿਲ ਜਾਵੇ। ਅਸੀਂ ਜੇ ਅਗਰ ਇਲਾਕਾ ਛੱਡ ਜਾਈਏ ਤੇ ਸਾਨੂੰ ਉਮੀਦ ਨਹੀਂ ਹੈ ਤੇ ਸਾਡਾ ਬੇਟਾ ਸਾਨੂੰ ਮਿਲ ਜਾਏ। ਅਸੀਂ ਇਸ ਤੋਂ ਨਹੀਂ ਇਲਾਕਾ ਛੱਡ ਸਕਦੇ, ਸਾਡੀ ਮਜਬੂਰੀ ਹੈ ਤੇ ਅਸੀਂ ਫਿਰ ਵੀ ਖੁਦਾ ਤੇ ਉਮੀਦ ਰੱਖੀਏ ਤੇ ਸਾਡਾ ਬੇਟਾ ਸਾਨੂੰ ਮਿਲੇਗਾ। ਭਾਈ ਪਤਾ ਨਹੀਂ, ਮੈਂ ਨਾ ਰੋਟੀ ਦੇਣ ਗਈ ਸੀ, ਦੁਪਹਿਰ ਦਾ ਟਾਈਮ ਸੀ, ਆਪਣੇ ਨਾਲ ਦੇ ਈਟਾਂ ਪਾਉਂਦਾ ਸੀ ਪਿਆ ਤੇ ਉਹ ਰੋਟੀ ਦੇਣ ਗਈ ਆ ਤੇ ਵਾਪਸੀ ਮੈਂ ਆਈ ਆ। ਛੋਟੀ ਜਿਹੀ ਬੱਚੀ ਸੀ ਵੱਡੀ ਮੇਰੀ। ਹੁਣ ਮੈਂ ਕਿਹਾ ਨਤਾਸ਼ਾ ਤੂੰ ਆਪਣੀ ਨਾ ਵੀਰ ਦਾ ਧਿਆਨ ਰੱਖੇ ਤੇ ਇੱਕ ਨਾਲ ਦੂਸਰਾ ਵੀ ਸੀ ਯਸ਼ਵਾ ਵੀ। ਇਹਨੂੰ ਨਾ ਮੈਂ ਉਹ ਨਿੱਕਾ ਸੀ, ਇਹਨੂੰ ਮੈਂ ਕਿਹਾ ਤੂੰ ਇਹਦਾ ਖਿਆਲ ਕਰੀ। ਉਹ ਨਾ ਕਿਤੇ ਬੱਚੀ ਸੀ, ਬੱਚੀ ਧਿਆਨੇ ਲੱਗ ਗਈ। ਇਸ ਤੋਂ ਜਿਹੜਾ ਨਾ ਉਹਨੇ ਖਿਆਲ ਨਾ ਕੀਤਾ, ਉਹ ਮੁੰਡਾ ਮੇਰੇ ਕਿਤੇ ਰੋਟੀ ਲੈ ਕੇ ਨਿਕਲੀਆਂ ਬੂਹੇ ਥਾਣੇ, ਉਹ ਵੀ ਖੇਡਦਾ ਬਾਹਰ ਨਿਕਲ ਆਇਆ। ਉਹ ਬਾਹਰੋਂ ਕਿਤੇ ਚਲਾ ਗਿਆ ਦੁਕਾਨਾਂ ਤੇ। ਮੈਂ ਨਾ ਉਵੇਂ ਆਈ ਹਾਂ ਤੇ ਮੈਂ ਆਪਣੀ ਕੁੜੀ ਨੂੰ ਨਾ ਪੁੱਛਿਆ ਰੋਟੀ ਦੇ ਕੇ ਤੇ ਮੈਂ ਆਈ ਹਾਂ ਤਾਂ ਆਖਿਆ ਨਤਾਸ਼ਾ ਵੀਰ ਕਿੱਥੇ? ਇਹਨੇ ਕਿਹਾ ਮਾਮਾ ਪਤਾ ਨਹੀਂ ਬਾਹਰ ਹੈ। ਮੈਂ ਨਾ ਸਿਰ ਤੇ ਲੀੜਾ ਲਿਆ ਨਾ ਮੈਂ ਕੋਈ ਜੁੱਤੀ ਪਾਈ, ਮੈਂ ਚਲੀ ਗਈ ਦੁਕਾਨਾਂ ਤੇ ਗਈ। ਮੈਂ ਉਹ ਸਾਕ ਦੀ ਦੁਕਾਨ, ਮੈਂ ਉਹਨੂੰ ਭਾਈ ਨੂੰ ਪੁੱਛਿਆ, ਮੈਂ ਭਾਈ ਮੇਰਾ ਇੱਥੇ ਬੇਟਾ ਨਹੀਂ ਆਇਆ ਸਾਹਿਲ? ਉਹਨੇ ਕਿਹਾ ਬਾਜੀ ਆਇਆ ਸੀ ਤੇ ਇੱਥੇ ਰੋਂਦਾ ਰਿਹਾ, ਮੈਂ ਚੀਜ਼ ਦਿੱਤੀ ਹੈ ਤੇ ਜਾਜੋ ਮਹਿਰ ਦੀ ਵੇਲੀ ਕੋਲ ਨਾ ਮੈਂ ਛੱਡ ਆਇਆ। ਮੈਂ ਜ਼ਾਹਰ ਫਿਰ ਉਪਰਾ ਬੰਦਾ ਫੜੇ ਤੇ ਬੱਚਾ ਰੋ ਪੈਂਦਾ ਵੇ ਤੇ ਕਹਿੰਦਾ ਮੈਂ ਨਾ ਛੱਡ ਆਇਆ ਵਾ, ਮੇਰਾ ਬੇਟਾ ਛੱਡ ਕੇ ਆਇਆ। ਉਹ ਛੱਡ ਕੇ ਆਇਆ ਤੇ ਮੈਂ ਨਾ ਉਵੇਂ ਫਿਰ ਚਲੇ ਗਏ। ਅਸੀਂ ਸਾਰੇ ਨਾ ਮੋਰਾਂ ਵਾਲਾ ਫਿਰੇ ਆ, ਪਿੰਡ ਸਾਰਾ ਹੀ ਫਿਰੇ ਆ, ਸਾਨੂੰ ਸਾਡਾ ਪੁੱਤਰ ਨਹੀਂ। ਲਾਣ ਵੀ ਬੜੇ ਕਰਾਏ ਨੇ, ਜਿੱਥੇ ਜਿੱਥੇ ਕਿਸੇ ਨੇ ਕਿਹਾ ਵੇ ਤੇ ਉੱਥੇ ਉੱਥੇ ਅਸੀਂ ਗਏ ਆ। ਸਾਡੇ ਤੇ ਕਰਜ਼ਾ ਕੋਈ ਨਹੀਂ ਸੀ, ਅੱਜ ਸਾਡੇ ਤੇ ਕਰਜ਼ਾ 3 ਲੱਖ ਰੁਪਈਆ ਹੋ ਗਿਆ। ਇਸ ਤੋਂ ਹੋਇਆ ਵੇ ਤੇ ਅਸੀਂ ਆਪਣੇ ਪੁੱਤਰ ਵਾਸਤੇ ਪੈਸੇ ਲਾਉਂਦੇ ਸਾਂ, ਜਿੱਲੇ ਕਿ ਅਸੀਂ ਉੱਥੇ ਅਸੀਂ ਟਰ ਚੱਲਦੇ ਸੀ। ਸਾਡਾ ਪੁੱਤਰ ਨਹੀਂ ਇੱਥੇ ਆਇਆ पर कर्जा सिर ते चढ़ गया वे। आसमी छड़ दी मैं खदा देगा। बेटे की जुदाई में परेशान हाल मजदूर बाप दिन की रोशनी और रात की तारीकी में अपने लगते जिगर की राह तक रहा है। गुमशुदा बेटे की वापसी की जब कोई भी उम्मीद बर नहीं आती तो वारिस अपने वारिस की तस्वीर देखकर दिल को बहलाता है। मेरा नाम वारिस है ते 22-23 साल सानू हो चले ने इस भट्ठे ते बाजी ते बच्चा साडा गुम हो गया इथों ते ओहदी वजह नाल साडे ते इन्ना करजा चढ़िया है कि ਜਿਹੜੇ ਵਟੇਵੇ ਵਾਲਿਆਂ ਕੋਲ ਜਾਈਦਾ ਸੀ, ਕੋਈ 10,000 ਕੋਈ 20,000 ਕੋਈ 15,000 ਮੰਗਦਾ ਸੀ। ਉਹ ਇਸ ਤਰ੍ਹਾਂ ਦੇ ਦਿਓ ਕਿ ਸਾਨੂੰ ਬੱਚੇ ਦਾ ਪਤਾ ਨਹੀਂ ਲੱਗਾ ਅਜੇ ਤੱਕ। ਤੇ 8-9 ਸਾਲ ਹੋ ਚੱਲੇ ਨੇ ਬੱਚੇ ਸਾਡੇ ਨੂੰ ਗੁੰਮ ਹੋਏ ਨੂੰ। ਤੇ ਉਹ ਇਸ ਵਾਸਤੇ ਸਾਨੂੰ ਨਾ ਅਸੀਂ ਇੱਥੇ ਹੀ ਉਦੋਂ ਦੇ ਕਿ ਸਾਨੂੰ ਆਸ ਉਮੀਦ ਹੈ ਕਿ ਸ਼ਾਇਦ ਸਾਨੂੰ ਸਾਡਾ ਬੱਚਾ ਇੱਥੇ ਸਾਨੂੰ ਮਿਲ ਜਾਵੇ। ਸਾਰਾ ਅਸੀਂ ਇਹ ਟੇਵਿਆਂ ਕੋਈ ਨੱਸ ਭੱਜ ਗਏ ਤੇ ਅਸੀਂ ਨਾ ਅਖੀਰ ਖੁਦਾ ਦੇ ਆਸ ਬਹਿ ਗਏ ਆ ਕਿ ਸਾਨੂੰ ਸਾਡੇ ਖੁਦਾ ਹੀ ਸਾਨੂੰ ਮਿਲਾਏਗਾ ਸਾਡਾ ਬੱਚਾ। ਸਾਨੂੰ ਉਹਦੇ ਤੇ ਈਮਾਨ है, वो ही सानू साडा बच्चा मिलाएगा। मेरी आपसे रिक्वेस्ट है कि ज़्यादा से ज़्यादा इस वीडियो को शेयर करें ताकि इनका खोया हुआ बेटा इनको मिल जाए।